ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸੁਪਰੀਮ ਕੋਰਟ ਨੇ ਕਿਹਾ ਆ ਵੀ ਉਹ ਸੁਣਵਾਈ ਲੈਣ ਜਾ ਰਹੇ ਆ, ਉਹ ਕੇਸ ਦੇ ਉੱਤੇ ਫੈਸਲਾ ਇਵੈਂਚੁਅਲੀ ਸੁਣਾਉਣਗੇ ਵੀ ਕੀ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ, ਜਿਨ੍ਹਾਂ ਨੂੰ ਕੋਲੋਰਾਡੋ ਨੇ ਅਯੋਗ ਕਰਾਰ ਦਿੱਤਾ ਸੀ 2024 ਦੇ ਲਈ, ਪ੍ਰੈਜ਼ੀਡੈਂਸ਼ੀਅਲ ਬੈਲਟ ਦੇ ਉੱਤੇ ਉਹਨਾਂ ਦਾ ਨਾਮ ਰਹਿ ਸਕਦਾ ਆ ਜਾਂ ਨਹੀਂ। 6 ਜਨਵਰੀ ਨੂੰ ਜਿਹੜੀ ਹਿੰਸਾ ਹੋਈ ਸੀ US ਕੈਪੀਟਲ ਦੇ ਵਿੱਚ, ਉਸ ਦੇ ਵਿੱਚ ਇਸ ਕੋਰਟ ਨੇ ਕਿਤੇ ਨਾ ਕਿਤੇ ਟਰੰਪ ਹੋਣਾ ਨੂੰ ਸੂਤਰਧਾਰ ਤੇ ਇਸ ਦੇ ਵਿੱਚ ਸ਼ਾਮਿਲ ਜਿਹੜਾ ਉਹ ਪਾਇਆ। ਇਨਸਰੈਕਸ਼ਨ ਦਾ ਇੱਕ ਹਿਸਾਬ ਦੇ ਨਾਲ ਕਹਿ ਸਕਦੇ ਹਾਂ ਵੀ ਉਹਨਾਂ ਦੇ ਉੱਤੇ ਧਾਰਾ ਦੇ ਤਹਿਤ ਇਹਨਾਂ ਨੂੰ ਡਿਸਕੁਆਲੀਫਾਈ ਜਿਹੜਾ ਉਹ ਕਰ ਦਿੱਤਾ ਸੀਗਾ। ਹੁਣ ਸੁਪਰੀਮ ਕੋਰਟ ਨੇ ਕਿਹਾ ਆ ਵੀ ਉਹ ਜਲਦ ਹੀ ਇਸ ਦੇ ਉੱਤੇ ਹੁਣ ਡਿਸਾਈਡ ਕਰਨਗੇ ਵੀ 2024 ਦੀਆਂ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਵਿੱਚ ਜੋ ਉਹ ਅੱਗੇ ਚੱਲ ਰਹੇ ਆ ਵੀ ਉਹ ਬੈਲਟਸ ਦੇ ਉੱਤੇ ਆ ਸਕਦੇ ਆ ਜਾਂ ਨਹੀਂ। ਹੁਣ ਤੱਕ 2 ਸੂਬੇ ਹੋ ਚੁੱਕੇ ਆ ਜਿਨ੍ਹਾਂ ਨੇ ਟਰੰਪ ਹੁਣਾਂ ਨੂੰ ਅਯੋਗ ਕਰਾਰ ਦਿੱਤਾ ਹੋਇਆ ਆ ਉਹਨਾਂ ਦੇ ਸਟੇਟ ਦੇ ਬੈਲਟਸ ਦੇ ਉੱਤੇ ਆਉਣ ਦੇ ਲਈ। ਪਹਿਲਾ ਕੋਲੋਰਾਡੋ ਬਣਿਆ ਤੇ ਦੂਸਰਾ ਜਿਹੜਾ ਆ ਮੇਨ। ਜੀ, ਸੋ ਪ੍ਰੈਜ਼ੀਡੈਂਟ ਟਰੰਪ ਹੁਣੀ ਇਹ ਕਿਹਾ ਵੀ ਸੁਪਰੀਮ ਕੋਰਟ ਮੈਨੂੰ ਯੂਨੈਨਿਮਸ ਡਿਸੀਜਨ ਦਊਗੀ। ਹੁਣ ਦੇਖਦੇ ਹਾਂ ਵੀ ਸੁਪਰੀਮ ਕੋਰਟ ਫਰਵਰੀ ਮਹੀਨੇ 'ਚ ਕਹਿੰਦੇ ਇਹਦਾ ਜਿਹੜਾ ਡਿਸੀਜਨ ਆ ਉਹ ਹੋਊਗਾ। ਇਹਦੇ ਵਿੱਚ ਸੁਪਰੀਮ ਕੋਰਟ 'ਚ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਜਸਟਿਸਿਸ ਐਮੀ ਬੈਰਟ, ਨੀਲ ਗੋਰਸ਼ਚ, ਬ੍ਰੈਟ ਕੈਵਨਾ, ਇਹ ਮੈਜੋਰਟੀ ਹੈਗੀ ਆ ਕੰਜ਼ਰਵੇਟਿਵ ਡਰਿਵਨ ਜੋ ਜੱਜ ਹੈਗੇ ਆ ਉਹਨਾਂ ਵੱਲ। ਸੋ ਇਹਨਾਂ 'ਚੋਂ 2 ਜੱਜ ਤਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਵੀ ਜਿਹੜੇ ਆ 3 ਅਪਾਇੰਟ ਕੀਤੇ ਸੀ। ਸੋ ਇਹ ਜਿਹੜਾ ਰਿਜ਼ਲਟ ਆਊਗਾ, ਸੋ ਹੋਪਫੁਲੀ ਇਹ ਤੋਂ ਬਾਅਦ ਕੁਛ ਨਾ ਕੁਛ ਜੋ ਆ ਪਤਾ ਲੱਗੂਗਾ। ਅਗਲੀ ਖਬਰ ਵੱਲ ਚਲੀਏ। ਆਪਣੇ ਡਿਫੈਂਸ ਸੈਕਟਰੀ ਲਾਇਡ ਆਸਟਨ, ਉਹਨਾਂ ਨੂੰ ਹਸਪਤਾਲ ਦੇ ਵਿੱਚ ਐਡਮਿਟ ਕੀਤਾ ਗਿਆ ਹੈਗਾ। ਕਹਿੰਦੇ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਦੇ ਵਿੱਚ ਉਹਨਾਂ ਨੂੰ ਨਵੇਂ ਸਾਲ ਵਾਲੇ ਦਿਨ ਉਹਨਾਂ ਨੂੰ ਕੰਪਲੀਕੇਸ਼ਨਸ ਹੋਈਆਂ ਸੀਆਂ ਫਰੋਮ ਇਲੈਕਟਿਵ ਮੈਡੀਕਲ ਪ੍ਰੋਸੀਜਰ ਤੋਂ। ਸੋ ਉੱਥੇ ਐਡਮਿਟ ਕੀਤਾ ਗਿਆ। ਮੇਜਰ ਜਨਰਲ ਪੈਟ ਰਾਈਡਰ, ਪੈਂਟਾਗਨ ਦੇ ਜੋ ਪ੍ਰੈਸ ਸੈਕਟਰੀ ਆ, ਉਹਨਾਂ ਨੇ ਕੋਈ ਨਿਊਜ਼ ਬਰੀਫ ਇਹਦੇ ਸੰਬੰਧ ਦੇ ਵਿੱਚ ਨਹੀਂ ਦਿੱਤੀ ਹੈਗੀ, ਪਰ ਇਹ ਦੱਸਿਆ ਗਿਆ ਆ ਉਹਨਾਂ ਵੱਲੋਂ ਵੀ ਰਿਕਵਰ ਉਹ ਬਹੁਤ ਵਧੀਆ ਤਰੀਕੇ ਨਾਲ ਹੋ ਰਹੇ ਹੈਗੇ ਆ। ਇਹ ਉਹਨਾਂ ਨੇ CNN ਨੂੰ ਦੱਸਿਆ। ਇਹ ਪੁੱਛਣ ਤੇ ਵੀ ਪੈਂਟਾਗਨ ਨੇ 4 ਦਿਨ ਕਾਹਤੇ ਨਹੀਂ ਲੋਕਾਂ ਨੂੰ ਜਿਹੜਾ ਨੋਟੀਫਾਈ ਕੀਤਾ ਵੀ ਡਿਫੈਂਸ ਸੈਕਟਰੀ ਹਸਪੀਟਲਾਈਜ਼ ਹੈਗੇ ਆ। ਉਹ ਕਹਿੰਦੇ ਵੀ ਅਸੀਂ ਇਹਦੇ ਵਿੱਚ ਬਹੁਤ ਸਾਰੇ ਫੈਕਟਰ ਸੀ ਇਵੋਲਵ ਹੁੰਦੇ, ਸੋ ਇਸ ਕਰਕੇ ਆਪਾਂ ਵੇਟ ਕਰ ਰਹੇ ਸੀ। ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਆਸਟਨ ਜੋ ਆ ਬਹੁਤ ਕ੍ਰਿਟੀਕਲ ਮੈਂਬਰ ਹੈਗੇ ਆ ਉਹਨਾਂ ਦੀ ਟੀਮ ਦੇ, ਤੇ ਡਿਫੈਂਸ ਦੇ ਸੈਕਟਰੀ ਹੈਗੇ ਆ। ਤੇ ਇਸ ਟਾਈਮ ਮਿਡਲ ਈਸਟ ਦੇ ਵਿੱਚ ਬਹੁਤ ਜ਼ਿਆਦਾ ਟੈਨਸ਼ਨ ਆ, ਉਧਰ ਯੂਕਰੇਨ ਤੇ ਰਸ਼ੀਆ ਦੇ ਵਿੱਚ। ਤੇ ਡਿਫੈਂਸ ਦੇ ਡਿਪਟੀ ਡਿਫੈਂਸ ਸੈਕਟਰੀ ਕੈਥਲੀਨ ਹਿਕਸ, ਉਹ ਕਹਿੰਦੇ ਵੀ ਮੈਂ ਪ੍ਰੀਪੇਅਰਡ ਹੈਗੀ ਆ ਕਿਸੇ ਤਰ੍ਹਾਂ ਦੀ ਵੀ ਐਕਸਰਸਾਈਜ਼ ਜਦੋਂ ਦੇ ਲਈ, ਕਿਸੇ ਵੀ ਟਾਸਕ ਦੇ ਲਈ ਜਦੋਂ ਡਿਫੈਂਸ ਸੈਕਟਰੀ ਹਸਪਤਾਲ ਦੇ ਵਿੱਚ ਹੈਗੇ ਆ।